पहला घल्लूघारा 1746 का असीं नहीं भुल्ले, दूजा 1762 का भी नहीं भुल्ले, ते तीजा घल्लूघारा 1984 का किवें भुल जाइए। पहला घल्लूघारे दे विच ते दूजे घल्लूघारे दे विच जिवें नादर शाह ते अहमद साहब अब्दाली उत्थों बड़ी प्लान बना के सोच के आए सी कि असीं जाके सिखां दा नस्लकुशी करनी आ, सिखां दा नरसिंगार करना, ते आके उन्होंने सिखां दा नरसिंगार किया। उवें ही 1984 विच भी उवें ही होया। ये भी एक सोची समझी साजिश सी, प्लान सी सिखां दी नस्लकुशी करन दी, और इंदिरा गांधी दी अपनी जिंदगी दे विच ये प्लान बनाई गई। रॉ दा डायरैक्टर कह रहा कि जे इंदिरा गांधी ते हमला होया तां इत्थे सिखां दे नाल बहुत बुरा हाल होएगा। अगस्त के महीने दे विच कहा जा रहा एक सिखां दे घरां दीयां लिस्टां पहलां तैयार करके रखियां होईयां सी। जो एक पाउडर आपां कहने आ चिट्टे रंग दा पाउडर, बीबियां ने कईयां ने देखिया कि उहनूं ऐ सड़दे सी, अग लग जांदी सी। मेरे वर्गा बंदा, तुहाडे वर्गा बंदा ਉਹ ਪਾਊਡਰ ਨੂੰ ਹੱਥ ਲਾਏ ਤਾਂ ਆਪਣਾ ਹੱਥ ਜਲਾ ਦੂ। ਧੋਖੇ ਨਾਲ ਸਿੱਖਾਂ ਨੂੰ ਮਾਰਿਆ, ਹਥਿਆਰ ਜਾ ਕੇ ਪੁਲਿਸ ਨੇ ਲੈ ਲੈ ਕੇ ਅਸੀਂ ਤੁਹਾਨੂੰ ਬਚਾਵਾਂਗੇ। ਇਸ ਤਰ੍ਹਾਂ ਕਰਕੇ ਕਿਵੇਂ ਅਸੀਂ ਭੁੱਲ ਸਕਦੇ ਹਾਂ? ਇੰਟੈਲੀਜੈਂਸ ਏਜੰਸੀਆਂ ਦੇ ਰਿਕਾਰਡ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਕੀਤਾ, ਇਹ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਕੀਤਾ। ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਹਨਾਂ ਦੇ ਰਿਕਾਰਡ ਦੇ ਵਿੱਚ ਹਰ ਹਾਲਤ ਕਿਵੇਂ ਨਾ ਕਿਵੇਂ ਕੁਛ ਨਾ ਕੁਛ ਮਿਲ ਜੂਗਾ। ਸਤਿਕਾਰਯੋਗ ਪ੍ਰਧਾਨ ਜੀ, ਸਕੱਤਰ ਸਾਹਿਬ, ਸਾਰੇ ਮੈਂਬਰਾਂ ਸਾਹਿਬ ਤੇ 84 ਦੇ ਸਾਰੇ ਜੋ ਪੀੜਤ ਬੈਠੇ ਆ, ਮੇਰੀਆਂ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੀਜੇ ਘੱਲੂਘਾਰੇ ਨੂੰ ਯਾਦ ਕਰ ਰਹੇ ਹਾਂ। ਪਹਿਲਾ ਘੱਲੂਘਾਰਾ 1746 ਦਾ ਅਸੀਂ ਨਹੀਂ ਭੁੱਲੇ, ਦੂਜਾ 1762 ਦਾ ਵੀ ਨਹੀਂ ਭੁੱਲੇ, ਤੇ ਤੀਜਾ ਘੱਲੂਘਾਰਾ 1984 ਦਾ ਕਿਵੇਂ ਭੁੱਲ ਜਾਈਏ। ਪਹਿਲਾ ਘੱਲੂਘਾਰੇ ਦੇ ਵਿੱਚ ਤੇ ਦੂਜੇ ਘੱਲੂਘਾਰੇ ਦੇ ਵਿੱਚ ਜਿਵੇਂ ਨਾਦਰ ਸ਼ਾਹ ਤੇ ਅਹਿਮਦ ਸਾਹਿਬ ਅਬਦਾਲੀ ਉੱਥੋਂ ਬੜੀ ਪਲਾਨ ਬਣਾ ਕੇ ਸੋਚ ਕੇ ਆਏ ਸੀ ਕਿ ਅਸੀਂ ਜਾ ਕੇ ਸਿੱਖਾਂ ਦਾ ਨਸਲਕੁਸ਼ੀ ਕਰਨੀ ਆ, ਸਿੱਖਾਂ ਦਾ ਨਰਸਿੰਗਾਰ ਕਰਨਾ, ਤੇ ਆ ਕੇ ਉਹਨਾਂ ਨੇ ਸਿੱਖਾਂ ਦਾ ਨਰਸਿੰਗਾਰ ਕੀਤਾ। ਉਵੇਂ ਹੀ 1984 ਵਿੱਚ ਵੀ ਉਵੇਂ ਹੀ ਹੋਇਆ। ਇਹ ਜੋ ਕਾਂਗਰਸ ਸਰਕਾਰ ਨੇ ਉਦੋਂ ਦੀ ਨੇ ਇਹ ਪੂਰੀ ਆਪਣੀ ਵਾਹ ਲਾਤੀ ਕੋਸ਼ਿਸ਼ ਕੀਤੀ ਇਹ ਦਿਖਾਉਣ ਦੀ ਕਿ ਇਹ ਤਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਇੱਕਦਮ ਸਿੱਖਾਂ ਦੇ ਉੱਤੇ ਹਮਲਾ ਕਰਤਾ। ਇਹ ਬਿਲਕੁਲ ਗਲਤ ਆ। ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ, ਪਲਾਨ ਸੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ, ਔਰ ਇਹ ਇੰਦਰਾ ਗਾਂਧੀ ਦੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਪਲਾਨ ਬਣਾਈ ਗਈ। ਹੁਣ ਤਾਂ ਇਸ ਬਾਰੇ ਬਿਲਕੁਲ ਸਾਫ਼ ਹੋ ਗਿਆ ਜਦੋਂ GBS ਸਿੱਧੂ ਰॉ ਦੇ ਡਾਇਰੈਕਟਰ ਨੇ ਆਪਣੀ ਕਿਤਾਬ ਵਿੱਚ ਲਿਖ ਦਿੱਤਾ। ਅਗਸਤ ਦੇ ਮਹੀਨੇ ਦੇ ਵਿੱਚ ਸਕਸੈਨਾ ਜੋ ਰॉ ਦੇ ਡਾਇਰੈਕਟਰ ਸੀ, ਉਹਨਾਂ ਨੇ GBS ਸਿੱਧੂ ਨੂੰ ਕਿਹਾ, ਜਦੋਂ ਉਹਨੇ ਕਿਹਾ ਕਿ ਜੇ ਇੰਦਰਾ ਗਾਂਧੀ ਤੇ ਹਮਲਾ ਹੋਇਆ, ਰॉ ਦਾ ਡਾਇਰੈਕਟਰ ਕਹਿ ਰਿਹਾ ਕਿ ਜੇ ਇੰਦਰਾ ਗਾਂਧੀ ਤੇ ਹਮਲਾ ਹੋਇਆ ਤਾਂ ਇੱਥੇ ਸਿੱਖਾਂ ਦੇ ਨਾਲ ਬਹੁਤ ਬੁਰਾ ਹਾਲ ਹੋਏਗਾ। ਅਗਸਤ ਦੇ ਮਹੀਨੇ ਦੇ ਵਿੱਚ ਕਿਹਾ ਜਾ ਰਿਹਾ। ਤੇ ਉਦੋਂ ਮਗਰੋਂ ਸਾਡੇ ਕੋਲੇ ਜੋ ਜੋ ਸਬੂਤ ਨੇ, ਕੱਲਾ ਇਹ ਤੋਂ ਇਲਾਵਾ ਵੀ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਮੌਬ ਦੇ ਕੋਲੇ ਸੀਗੀਆਂ ਸਾਰੇ। ਜਦੋਂ ਮੌਬ 1 ਨਵੰਬਰ ਨੂੰ ਨਿਕਲਿਆ ਸਵੇਰੇ, ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਉਹ ਕਿੱਥੋਂ ਆਈਆਂ? ਕਹਿੰਦੇ ਜੀ ਵੋਟਰ ਲਿਸਟ ਚੋਂ ਕੱਢਿਆ। ਸਿੰਘ ਨਾਮ ਤਾਂ ਉਹ ਜਾਟਾਂ ਦਾ ਵੀ ਹੁੰਦਾ, ਰਾਜਪੂਤਾਂ ਦਾ ਵੀ ਹੁੰਦਾ, ਪਰ ਇਹ ਪੂਰੇ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸੀ, ਬਾਹਰਲੀ ਕੋਈ ਲਿਸਟ ਨਹੀਂ ਸੀ। ਮਨਮੋਹਨ ਸਿੰਘ ਜੋ ਸਾਬਕਾ ਪ੍ਰਧਾਨ ਮੰਤਰੀ, ਉਹਨਾਂ ਦੇ ਘਰੇ ਅਸ਼ੋਕ ਵਿਹਾਰ ਜਾ ਕੇ ਮੌਬ ਨੇ ਹਮਲਾ ਕੀਤਾ। ਉਹ ਅਸ਼ੋਕ ਜਿਹੜਾ ਕਾਉਂਸਲਰ ਸੀ, ਉਹ ਮੌਬ ਨੂੰ ਲੀਡ ਕਰ ਰਿਹਾ ਸੀ, ਅਸ਼ੋਕ ਵਿਹਾਰ ਵਾਲਾ। ਉਹਨਾਂ ਨੇ ਜਾ ਕੇ ਉੱਥੇ ਨਹੀਂ, ਦੀਪ ਚੰਦ ਬੰਧੂ ਸੀ ਅਸ਼ੋਕ ਵਿਹਾਰ ਵਾਲਾ। ਉਹਨਾਂ ਨੇ ਜਾ ਕੇ ਮੌਬ ਨੇ ਹਮਲਾ ਕੀਤਾ, ਉਹਨਾਂ ਦੇ ਘਰ 'ਤੇ ਅਟੈਕ ਕੀਤਾ। ਜਦੋਂ ਡਾਕਟਰ ਮਨਮੋਹਨ ਸਿੰਘ ਜੀ ਉੱਥੇ ਮੁੰਬਈ ਰਹਿੰਦੇ ਸੀ, ਉਹਨਾਂ ਦਾ ਜਵਾਈ ਸੀ, ਉਹ ਇੱਕ ਸਾਊਥ ਇੰਡੀਅਨ ਆ, ਉਹ ਉੱਥੇ ਸੀਗਾ। ਉਹ ਆ ਕੇ ਘਰ ਦੇ ਬਾਹਰ ਖੜਾ ਹੋ ਗਿਆ। ਉਹਨੇ ਕਿਹਾ ਤਾਂ ਘਰ ਮੇਰਾ। ਉਹਨਾਂ ਨੇ ਲਿਸਟ ਕੱਢੀ, ਇਹ ਲਿਸਟ ਵਿੱਚ ਤਾਂ ਇਹ ਘਰ ਸਰਦਾਰ ਦਾ, ਮਤਲਬ ਕਿ ਇੱਥੋਂ ਤੱਕ ਉਹਨਾਂ ਦੇ ਕੋਲੇ ਸੀਗਾ। ਡਾਕਟਰ ਮਨਮੋਹਨ ਸਿੰਘ ਜੀ ਦੀ ਬੇਟੀ ਦਮਨ ਕੌਰ ਨੇ ਆਪਣੀ ਕਿਤਾਬ ਦੇ ਵਿੱਚ ਇਹ ਸਾਰੀ ਕਹਾਣੀ ਲਿਖੀ ਆ। ਇਹ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਪਹਿਲਾਂ ਤਿਆਰ ਕਰਕੇ ਰੱਖੀਆਂ ਹੋਈਆਂ ਸੀ।
ਜੋ ਇੱਕ ਪਾਊਡਰ ਆਪਾਂ ਕਹਿੰਦੇ ਆ ਚਿੱਟੇ ਰੰਗ ਦਾ ਪਾਊਡਰ ਬੀਬੀਆਂ ਨੇ ਕਈਆਂ ਨੇ ਦੇਖਿਆ ਕਿ ਉਹਨੂੰ ਐਂ ਸੁੱਟਦੇ ਸੀ, ਅੱਗ ਲੱਗ ਜਾਂਦੀ ਸੀ। ਮੇਰੇ ਵਰਗਾ ਬੰਦਾ, ਤੁਹਾਡੇ ਵਰਗਾ ਬੰਦਾ ਉਹ ਪਾਊਡਰ ਨੂੰ ਹੱਥ ਲਾਏ ਤਾਂ ਆਪਣਾ ਹੱਥ ਜਲਾ ਦੂ। ਉਹ ਜਿਹੜੇ ਬੰਦੇ ਮੌਬ ਵਿੱਚ ਸੀਗੇ ਉਹ ਐਕਸਪਰਟ ਸੀਗੇ। ਪਹਿਲੀ ਗੱਲ ਤਾਂ ਉਹ ਪਾਊਡਰ ਮਿਲਦਾ ਨਹੀਂ, ਉਹ ਲਿਆ ਕੇ ਸਾਂਭ ਕੇ ਰੱਖਿਆ। ਦੂਜੀ ਗੱਲ, ਲਿਸਟ ਬਣਾ ਕੇ ਪਹਿਲਾਂ ਰੱਖੀ ਵੀ ਸੀ ਕਿ ਕਿਹੜੇ ਬੰਦੇ ਜਾ ਜਾ ਕੇ ਪਾਊਡਰ ਵਰਤਣਗੇ। ਉਹ ਬੰਦੇ ਮੌਬ ਦੇ ਵਿੱਚ ਨਾਲ ਤੁਰ ਗਏ, ਉਹਨਾਂ ਨੇ ਉਹ ਪਾਊਡਰ ਵਰਤਿਆ। ਤੀਜੀ ਗੱਲ, ਇੱਕ ਪਲਾਨ ਪੂਰੀ ਕਿ 1 ਨਵੰਬਰ ਨੂੰ ਸਵੇਰੇ ਪਹਿਲਾਂ ਸਾਰੇ ਗੁਰਦੁਆਰਿਆਂ 'ਤੇ ਅਟੈਕ ਕਰਨਾ, ਕਿਉਂਕਿ ਜੇ ਗੁਰਦੁਆਰੇ ਬਚ ਗਏ ਸਿੱਖਾਂ ਨੇ ਇਕੱਠੇ ਹੋ ਜਾਣਾ। ਜੇ ਉਹਨਾਂ ਨੇ 2000 ਸਰਕਾਰੀ ਅੰਕੜਿਆਂ ਮੁਤਾਬਕ 2733 ਨੂੰ ਮਾਰਿਆ ਨਾ, ਤਾਂ ਸਿੰਘਾਂ ਨੇ ਜੇ ਗੁਰਦੁਆਰਿਆਂ 'ਚ ਇਕੱਠੇ ਕਰਕੇ 27000 ਨੂੰ ਨਾ ਉਹ ਸਿੱਖਿਆ ਹੁੰਦਾ ਤੇ ਫਿਰ ਤੁਸੀਂ ਕਹਿੰਦੇ ਧੋਖੇ ਨਾਲ ਸਿੱਖਾਂ ਨੂੰ ਮਾਰਿਆ। ਹਥਿਆਰ ਜਾ ਕੇ ਪੁਲਿਸ ਨੇ ਲੈ ਕੇ ਅਸੀਂ ਤੁਹਾਨੂੰ ਬਚਾਵਾਂਗੇ। ਇਸ ਤਰ੍ਹਾਂ ਕਰਕੇ ਕਿਵੇਂ ਅਸੀਂ ਭੁੱਲ ਸਕਦੇ ਹਾਂ ਇਹ ਵਾਲਾ। ਇਹ ਤੁਸੀਂ ਹੁਣ ਦੇਖੋ, ਆਹ ਜਿਹੜੀਆਂ ਫੋਟੋਆਂ ਲੱਗੀਆਂ ਵੀਆਂ, ਆਹ ਫੋਟੋਆਂ ਇੱਥੇ ਇਹ ਦਰਸਾਉਂਦੀਆਂ ਕਿ ਕੀ ਉਦੋਂ ਹਾਲ ਸੀ। ਇਹ ਤਾਂ ਮੈਂ ਬਾਅਦ 'ਚ ਆਊਂਗਾ। ਮੈਂ ਪਹਿਲਾਂ ਇੱਕ ਗੱਲ ਕਹਿਣਾ ਕਿ ਜਿਹੜਾ ਜਿਵੇਂ ਇੰਟੈਲੀਜੈਂਸ ਏਜੰਸੀਆਂ ਦੇ ਰਿਕਾਰਡ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਕੀਤਾ, ਇਹ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਕੀਤਾ। ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਹਨਾਂ ਦੇ ਰਿਕਾਰਡ ਦੇ ਵਿੱਚ ਹਰ ਹਾਲਤ ਕਿਵੇਂ ਨਾ ਕਿਵੇਂ ਕੁਛ ਨਾ ਕੁਛ ਮਿਲ ਜੂਗਾ। ਤਾਂ ਅੱਜ ਮੈਂ ਬੇਨਤੀ ਕਰਦਾ ਸਾਡੇ ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ ਨੂੰ ਕਿ ਸਰਕਾਰ ਦੇ ਨਾਲ ਟੇਕਅਪ ਕਰੋ, ਇੱਕ ਟਰੁੱਥ ਕਮਿਸ਼ਨ ਬਣਾਓ। ਟਰੁੱਥ ਕਮਿਸ਼ਨ ਬਣਾਓ ਤਾਂ ਕਿ ਇਹ GBS ਸਿੱਧੂ ਵਰਗੇ ਬੰਦੇ ਤੇ ਹੋਰ ਜਿਹੜੇ ਬੰਦੇ ਜਿਨ੍ਹਾਂ ਦੇ ਕੋਲੇ ਕੋਈ ਪਤਾ, ਜਾਂ ਉਹ ਰੌ ਦੇ ਉਹ ਕਈ ਬੰਦੇ ਜਿਹੜੇ ਕਿ ਉਦੋਂ ਰੌ ਦੇ ਵਿੱਚ ਸੀਗੇ, ਜਿਨ੍ਹਾਂ ਨੇ ਦੇਖਿਆ ਕਿ ਕਿਵੇਂ ਪਲਾਨ ਹੋਈ, ਉਹ ਆ ਕੇ ਅੱਗੇ ਆਪਣੇ ਬਿਆਨ ਦੇਣ। ਇੱਕ ਟਰੁੱਥ ਕਮਿਸ਼ਨ ਬਣਾਇਆ ਜਾਵੇ ਤਾਂ ਕਿ ਇਹਦੀ ਸੱਚਾਈ ਸਾਰੀ ਪੂਰੀ ਬਾਹਰ ਆ ਸਕੇ। ਮੈਂ ਤੁਹਾਨੂੰ ਦੱਸ ਰਿਹਾ ਸੀ, ਆ ਫੋਟੋਆਂ ਤੁਸੀਂ ਜਿਹੜੀਆਂ ਲਗਾਈਆਂ, ਇਹ ਫੋਟੋਆਂ ਹੁਣ ਤੁਸੀਂ ਆਹ ਫੋਟੋ ਜਿਹੜੀ ਸਾਹਮਣੇ ਆ, ਇਹ ਬੱਸ ਦੇ ਵਿੱਚੋਂ ਇੱਕ ਸਰਦਾਰ ਜੀ ਨੂੰ ਉਤਾਰ ਕੇ INA ਮਾਰਕੀਟ ਦੀ ਫੋਟੋ ਆ, ਅਸ਼ੋਕ ਬਾਹੀਏ ਦਾ ਜਰਨਲਿਸਟ ਜੀ ਨੇ ਖਿੱਚੀ ਆ। ਉਹਦੇ ਨਾਲ ਹੀ ਸਾਹਮਣੇ ਉਹਦੇ ਉਹ ਜਿਹੜੀ ਫੋਟੋ ਆ ਵੀ ਉੱਥੇ INA ਮਾਰਕੀਟ ਦੇ ਸਾਹਮਣੇ ਦੀ ਆ। ਉੱਥੇ ਪੁਲਿਸ ਖੜੀ ਆ, ਨਾਲ ਉਹਨੇ ਉਹ ਵੀ ਲਈ ਕਿ ਪੁਲਿਸ ਖੜੀ ਆ ਤੇ ਦੇਖੋ ਹਾਲ ਕੀ ਕਰ ਰਹੀ ਆ। ਇੱਥੇ ਫੋਟੋਆਂ ਦੇ ਵਿੱਚ ਰਾਮ ਵਿਲਾਸ ਪਾਸਵਾਨ ਦੇ ਘਰ ਦੀ ਫੋਟੋ ਆ। ਰਾਮ ਵਿਲਾਸ ਪਾਸਵਾਨ ਦਾ ਘਰ ਆ 12 ਨੰਬਰ ਰਜਿੰਦਰਾ ਪ੍ਰਸਾਦ ਰੋਡ ਸੀ। ਆ ਇੱਥੋਂ ਨਾਲ ਹੀ ਆ ਰਜਿੰਦਰਾ ਪ੍ਰਸਾਦ ਰੋਡ। ਉੱਥੇ ਸਾਹਮਣੇ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਮੌਬ ਕੁੱਟਦਾ ਆਇਆ ਤੇ ਰਾਮ ਵਿਲਾਸ ਪਾਸਵਾਨ ਨੇ ਆਪਣੇ ਘਰੇ ਉਹਨੂੰ ਲੈ ਲਿਆ, ਉਹਦੀ ਮੱਲਮ ਪੱਟੀ ਕੀਤੀ ਤੇ ਨਾਲੇ ਮੌਬ ਨੂੰ ਭਜਾਤਾ। ਉੱਥੇ ਹੀ ਮੌਬ ਗਿਆ। ਉੱਥੋਂ ਯੂਥ ਕਾਂਗਰਸ ਦੇ ਦਫ਼ਤਰ ਚੋਂ 2000 ਬੰਦਾ ਇਕੱਠਾ ਹੋ ਕੇ ਆਇਆ, ਰਾਮ ਵਿਲਾਸ ਪਾਸਵਾਨ ਦੇ ਘਰ ਨੂੰ ਅੱਗ ਲਗਾਤੀ। ਰਾਮ ਵਿਲਾਸ ਪਾਸਵਾਨ ਨੂੰ ਪਿਛਲੀ ਕੰਧ ਟੱਪ ਕੇ ਜਾਣਾ ਪਿਆ ਤਾਂ ਉਹ ਭੱਜਿਆ। ਉਹਨਾਂ ਨੇ ਆਪਣਾ ਐਫੀਡੇਵਿਟ ਫਾਈਲ ਕੀਤਾ ਤੇ ਉਹਨਾਂ ਨੇ ਆਪਣੇ ਮਿਸ਼ਰਾ ਕਮਿਸ਼ਨ ਦੇ ਐਫੀਡੇਵਿਟ 'ਚ ਰਾਮ ਵਿਲਾਸ ਪਾਸਵਾਨ ਨੇ ਖੁਦ ਕਿਹਾ ਕਿ ਯੂਥ ਕਾਂਗਰਸ ਦੇ ਆਫਿਸ 'ਚੋਂ ਇਹ ਗੁੰਡੇ ਆਏ ਸੀ ਜਿਨ੍ਹਾਂ ਨੇ ਆ ਕੇ ਕੀਤਾ। ਉਹ ਸਰਦਾਰ ਜੀ ਨੂੰ ਉੱਥੇ ਫੜ ਕੇ ਜਿੰਦਾ ਜਲਾਤਾ, ਘਰ ਦੇ ਵਿੱਚ ਹੀ ਉੱਥੇ ਜਲਾਇਆ। ਇਹ ਜਿਹਾ ਕੁਛ ਤਾਂ ਸਾਡੇ ਨਾਲ ਹਾਲ ਹੋਇਆ ਤੇ ਇਹ ਨਾ ਭੁੱਲਾਂਗੇ, ਨਾ ਇਹਨਾਂ ਨੂੰ ਭੁੱਲਣ ਦੇਵਾਂਗੇ। ਤੇ ਮੈਂ ਅੱਜ ਬੇਨਤੀ ਕਰਦਾ ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ ਨੂੰ ਕਿ ਟਰੁੱਥ ਕਮਿਸ਼ਨ ਦੀ ਡਿਮਾਂਡ ਕਰੀਏ। ਨਾਲੇ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਕ ਪ੍ਰੋਜੈਕਟ ਚਲਾਈਏ, ਐਜੂਕੇਟ ਵਿਕਟਿਮ ਚਿਲਡਰਨ। ਜੋ ਸਾਡੇ ਪੀੜਤ ਆ, ਉਹਨਾਂ ਦੀ ਤੀਜੀ ਪੀੜ੍ਹੀ ਆ, ਉਹਨਾਂ ਨੂੰ ਪੜ੍ਹਾਈਏ। ਉਹਨਾਂ ਨੂੰ ਪੜ੍ਹਾ ਕੇ ਇਹ ਸਕੀਮ ਸ਼ੁਰੂ ਕਰੋ। ਕੌਮ ਦੇ ਨਾਂ 'ਤੇ ਕਾਲ ਦਿਓ। ਕੌਮ ਨੂੰ ਕਹੋ ਕਿ ਇੱਕ ਪਰਿਵਾਰ ਇੱਕ ਬੱਚੇ ਦੀ ਸਕੂਲ ਦੀ ਫੀਸ ਭਰੇ। ਉਹ ਜਿਹੜੇ ਬੱਚਿਆਂ ਨੇ ਆਪਣੇ ਮਰਜ਼ੀ ਦੇ ਸਕੂਲ 'ਚ ਪੜ੍ਹਨ, ਉਹਨਾਂ ਦੀਆਂ ਫੀਸਾਂ ਇਹ ਕੌਮ ਦਾ ਫਰਜ਼ ਬਣਦਾ। ਕੌਮ ਉਹਨਾਂ ਦੀਆਂ ਫੀਸਾਂ ਭਰੇ। ਇੱਕ ਪ੍ਰਧਾਨ ਜੀ ਲਿਸਟ ਬਣਾ ਲਓ ਤੇ ਸਕੀਮ ਸ਼ੁਰੂ ਕਰੋ। ਇੱਕ ਪਰਿਵਾਰ ਇੱਕ ਬੱਚੇ ਦੀਆਂ ਫੀਸਾਂ ਭਰਨੀਆਂ ਸ਼ੁਰੂ ਕਰੇ ਤਾਂ ਕਿ ਇਹਨਾਂ ਜਿਹੜੀ ਤੀਜੀ ਪੀੜ੍ਹੀ ਦੇ ਬੱਚੇ ਹੁਣ ਸਕੂਲਾਂ 'ਚ ਨੇ, ਕਮ ਸੇ ਕਮ ਆਪਾਂ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਨੂੰ ਅੱਗੇ ਲਗਾ ਸਕੀਏ। ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।